ਸਤਿ ਸ੍ਰੀ ਅਕਾਲ ਜੀ, ਸਾਰੇ ਸਰੋਤਿਆਂ ਨੂੰ ਸਤਿ ਸ੍ਰੀ ਅਕਾਲ। ਉਹ 2-3 ਵੀਕਾਂ ਪੁੱਛ ਹੋ ਗਏ, ਕਹਿੰਦੇ ਸੀਗੇ ਪੇਟ ਦੇ ਵਿੱਚੋਂ ਕੈਂਸਰ ਹੈਗਾ ਕਿਸੇ ਨੂੰ। ਉਹਦੇ ਵਾਸਤੇ ਤੁਸੀਂ ਆਪਣੇ ਇੱਕ ਤਾਂ ਜਿਹੜੇ ਤੇਜ਼ ਮਸਾਲੇ ਹੁੰਦੇ ਵੀ ਆਪਾਂ ਨੂਣ ਮਿਰਚਾਂ ਬੜੇ ਤੇਜ਼ ਖਾ ਲੈਂਦੇ, ਉਹ ਬੰਦ ਕਰਨੀਆਂ ਚਾਹੀਦੀਆਂ ਇਹਦੇ ਵਿੱਚੋਂ। ਫਿਰ ਮੀਟ ਨਹੀਂ, ਰੈੱਡ ਮੀਟ ਨਹੀਂ ਖਾਣਾ ਹੈਗਾ। ਜੇ ਖਾਣੇ ਤੁਸੀਂ ਫਿਸ਼ ਖਾ ਸਕਦੇ ਇਹਦੇ ਵਿੱਚੋਂ, ਉਹ ਵਧੀਆ ਚੀਜ਼ ਰਹਿੰਦੀ ਹੈ। ਫਿਰ ਸਬਜ਼ੀਆਂ ਤੁਸੀਂ ਇਹਦੇ ਵਿੱਚੋਂ ਜ਼ਿਆਦਾ ਯੂਜ਼ ਕਰਿਓ, ਇਹਦੇ ਵਿੱਚੋਂ ਤਾਂ ਠੀਕ ਰਹਿੰਦਾ ਹੈਗਾ। ਫਿਰ ਲਸਣ ਤੁਸੀਂ ਖਾਣਾ ਹੈਗਾ ਇਹਦੇ ਵਿੱਚ। ਫਿਰ ਇਹਦੇ ਵਿੱਚੋਂ ਤੁਸੀਂ ਗਾਜਰਾਂ, ਪਹਾੜੀ ਮਿਰਚਾਂ, ਪਾਲਕ, ਕੱਦੂ, ਪੱਤ ਗੋਭੀ, ਇਹ ਸਾਰੀਆਂ ਚੀਜ਼ਾਂ ਤੁਸੀਂ ਆਪਣੇ ਖਾਣੀਆਂ ਹੈਗੀਆਂ ਜੀ। ਇਹ ਉਹਨੇ ਫਾਇਦਾ ਕਰਦਾ ਇਹਦੇ ਵਿੱਚੋਂ ਜੀ। ਫਿਰ ਇਹਦੇ ਵਿੱਚੋਂ ਤੁਸੀਂ ਆਪਣੇ ਔਲਾ, ਸਟਾਬੇਰੀ, ਫਿਰ ਆਪਣੇ ਜਿਹੜੀ ਆਪਣੇ ਆਪਾਂ ਤੜਕਾ ਲਗਾਉਂਦੇ ਹੈਗੇ, ਉਹਨੇ ਰਾਈ ਦਾ ਤੜਕਾ ਲਗਾ ਕੇ ਜਿਹੜੀ ਰਾਈ ਹੁੰਦੀ ਉਹਦਾ, ਫਿਰ ਨਾਰੀਅਲ ਦਾ ਪਾਣੀ, ਮਸ਼ਰੂਮ, ਬਰੋਕਲੀ, ਬਰਾਊਨ ਬਰੈਡ ਖਾਣੀ ਹੈਗੀ ਇਹਦੇ ਵਿੱਚੋਂ, ਕੀਵੀ ਫਰੂਟ, ਸੰਤਰੇ, ਦਹੀਂ, ਤੁਲਸੀ, ਓਲੀਵ ਆਇਲ ਯੂਜ਼ ਕਰ ਸਕਦੇ ਹੈਗੇ, ਪੱਤਾ ਗੋਭੀ, ਫੁੱਲ ਗੋਭੀ, ਪੁਦੀਨਾ, ਤੁਲਸੀ ਦੀ ਚਟਨੀ, ਇਹ ਚੀਜ਼ਾਂ ਤੁਸੀਂ ਯੂਜ਼ ਕਰੋ, ਇਹਦੇ ਨਾਲ ਫਰਕ ਪੈ ਜਾਂਦਾ ਹੈਗਾ ਜੀ। ਗਾਜਰਾਂ ਦਾ ਜੂਸ ਜ਼ਿਆਦਾ ਪੀਓ। ਹਰੇਕ ਗਾਜਰਾਂ ਦਾ ਜੂਸ ਤਾਂ ਪਹਿਲਾਂ ਕੋਈ ਵੀ, ਜੇ ਤੁਸੀਂ ਉਂਗਲੀ ਦਵਾਈ ਖਾਂਦੇ ਹੈਗੇ ਤਾਂ ਵੀ ਤੁਸੀਂ ਆਪਣੇ ਗਾਜਰਾਂ ਦਾ ਜੂਸ ਐਨ ਵੀਕ ਚੰਗੀ ਤਰ੍ਹਾਂ ਜੂਸ ਜਾਸ ਪੀ ਕੇ ਸਾਰਾ ਕੁਛ ਛੱਡ ਕੇ ਉਹ ਸਾਰਾ ਥਰਾ ਅੰਦਰ ਤੇ ਕਲੀਨ ਕਰ ਦੂਗਾ। ਦਵਾਈ ਵੀ ਫਿਰ ਚੰਗੀ ਅਸਰ ਕਰਦੀ ਜੇ ਕੋਈ ਤੁਸੀਂ ਦਵਾਈ ਵੀ ਲੈਣੀ ਹੈਗੀ। ਇਹਦੇ ਵਿੱਚ ਤੁਲਸੀ ਦੀ ਉਹਨੇ ਚਟਨੀ ਬਣਾ ਕੇ ਖਾ ਲਓ। ਫਿਰ ਦਹੀਂ ਰੋਜ਼ ਖਾਇਆ ਕਰੋ ਤੁਸੀਂ, ਪੁਦੀਨੇ ਦੀ ਚਟਨੀ ਬਣਾ ਕੇ, ਇਹੋ ਜਿਹੀ ਚੀਜ਼ਾਂ ਯੂਜ਼ ਲੱਗ ਜਾਓ ਕਰਨ, ਇਹਦੇ ਨਾਲ ਫਰਕ ਪੈ ਜਾਂਦਾ ਜੀ। ਜਿਉਂ ਕਿਸੇ ਦਾ ਪੇਟ ਪੂਟ ਭਾਰਾ ਰਹਿੰਦਾ, ਰੋਟੀ ਨਹੀਂ ਹਜਮ ਹੁੰਦੀ, ਗੈਸ ਬਣਦੀ, ਤੇਜ਼ਾਬ ਹੁੰਦੀ, ਜਾਂ ਕਈ ਵਾਰੀ ਪੱਥਰ ਜੇ ਵਰਗਾ ਹੋ ਜਾਂਦਾ ਢਿੱਡ, ਇਹ ਪੱਕੀ ਦਵਾਈ ਹੈਗੀ ਜੀ ਕੁਮਾਰੀ ਆਸਬ। ਇਹ ਤੁਸੀਂ ਆਪਣੇ ਲੈ ਸਕਦੇ ਹੈਗੇ। ਕੁਮਾਰੀ ਆਸਬ 4 ਚਮਚੇ ਲੈਣੇ, ਲਿਕੁਇਡ ਦਵਾਈ ਹੈਗੀ ਇਹ। 4 ਚਮਚੇ ਇਹਦੇ ਤੇ 4 ਚਮਚੇ ਪਾਣੀ ਦੇ ਵਿੱਚੋਂ ਪਾ ਕੇ ਤੇ ਰੋਟੀ ਖਾਣੇ ਦੇ ਬਾਅਦ ਤੁਸੀਂ ਉਹਨੇ ਲੈਣੀ ਹੈਗੀ। ਕਿਸੇ ਬਹੁਤ ਆਪਣੇ 90% ਦੀ ਬਿਮਾਰੀਆਂ ਨੂੰ ਠੀਕ ਕਰ ਦਿੰਦੀ ਹੈ। ਤੇ ਜਿਹੜੇ ਬੇਈਆਂ ਨੂੰ ਕਹਿੰਦੇ ਸੀਗੇ, ਬੇਈਆਂ ਤਾਂ ਆਪਣੇ ਸਲਗਮ ਦਾ ਪੇਸਟ ਜਿਹਾ ਬਣਾ ਕੇ ਪੱਟੀ ਜਿਹੀ ਬੰਨ੍ਹ ਲੈ ਕਰੇ ਉਹਦੇ ਉੱਤੇ, ਇਹਦੇ ਨਾਲ ਬੇਈਆਂ ਠੀਕ ਹੋ ਜਾਂਦੀਆਂ ਜੀ। ਮੇਰੇ ਗਲੇ ਮਾਂ ਇਨਫੈਕਸ਼ਨ ਪੁੱਛਦੇ ਸੀਗੇ, ਉਹ ਤਾਂ ਆਪਣੇ ਔਲੇ ਦਾ ਜੂਸ ਥੋੜ੍ਹਾ ਜਿਹਾ 3-4 ਚਮਚੇ ਇੱਕ ਗਲਾਸ ਪਾਣੀ 'ਚ ਪਾ ਕੇ, ਥੋੜ੍ਹਾ ਜਿਹਾ ਵਿੱਚੋਂ ਨੂਨ ਪਾਉਣਾ, ਆਪਣੇ ਕਾਲਾ ਨੂਨ ਪਾਉਣਾ, ਦੂਜਾ ਨੂਨ, ਸਿੰਧਾ ਨੂਨ, ਇਹ ਪਾ ਕੇ ਹੌਲੀ ਘੁੱਟ ਕਰਕੇ ਤਾਂ ਉਸਨੇ ਪੀਣਾ ਹੈਗਾ ਜੀ। ਕੋਸਾ ਜਿਹਾ ਔਲੇ ਦਾ ਜੂਸ ਪਾਣੀ ਨਾਲ ਮਿਕਸ ਕਰਕੇ ਜੀ। ਜਾਂ ਫਿਰ ਤੁਸੀਂ ਆਪਣੇ ਇੱਕ ਪਿਆਜ਼ ਲੈ ਲਓ, ਪਾਣੀ ਦੇ ਵਿੱਚੋਂ ਉਬਾਲ ਕੇ ਉਹਨੂੰ ਚੰਗੀ ਤਰ੍ਹਾਂ, ਅਤੇ ਉਹ ਘੁੱਟ ਕਰਕੇ ਉਹਨੇ ਪੀਓ। ਅੱਛਾ, ਫਿਰ ਨਹੀਂ ਤਾਂ ਉਹਨੇ ਤੁਲਸੀ ਦੇ ਪੱਤੇ ਅਤੇ ਉਹਨੇ ਔਲੇ, ਇਹ ਆਪਣੇ ਇਹਦੀ 1 ਚਮਚਾ ਉਹ ਪਾ ਲਓ, 1 ਚਮਚਾ 5-7 ਪੱਤੇ ਤੁਲਸੀ ਦੇ ਪਾ ਲਓ, 1 ਚਮਚਾ ਔਲਿਆਂ ਦਾ ਪਾਊਡਰ ਪਾ ਕੇ ਉਬਾਲ ਕੇ ਇਹਦੀ ਚਾਹ ਜੀ ਬਣਾ ਕੇ ਇਹ ਤੁਸੀਂ ਉਹਨੇ ਪੀ ਸਕਦੇ ਹੈਗੇ ਜੀ। ਨਹੀਂ ਫਿਰ ਉਹਨੇ ਨਹੀਂ ਤਾਂ ਮਲੱਠੀ ਦਾ ਟੁਕੜੇ ਮੂੰਹਾਂ ਪਾ ਕੇ ਚੂਸੀ ਚੱਲੋ, ਇਹ ਵੀ ਗਲ ਦੀ ਇਨਫੈਕਸ਼ਨ ਨੂੰ ਉਹਨੇ ਚੰਗੀ ਤਰ੍ਹਾਂ ਠੀਕ ਕਰ ਦਿੰਦਾ ਜੀ। ਅੱਛਾ, ਜਿਹੜੇ ਫਿਗ ਕਹਿੰਦੇ ਜੀ, ਉਹਨੇ ਜਿਹੜੇ ਕਹਿੰਦੇ ਸੀਗੇ ਉਹਨੇ ਖੁਰਕਰੀ ਹੁੰਦੀ ਹੈਗੀ, ਨਾਰੀਅਲ ਦਾ ਤੇਲ, ਸੁੰਡ ਮਿਲਾ ਕੇ ਇਹ ਤੁਸੀਂ ਉਹਨੇ ਯੂਜ਼ ਕਰ ਸਕਦੇ ਹੈਗੇ। ਫਿਰ ਨਿੰਮ ਦਾ ਤੇਲ, ਇਹਦੇ ਅਦਰਕ ਜਿਹੜਾ ਪੀਸਿਆ ਵਾ ਅਦਰਕ ਹੁੰਦਾ, ਅਦਰਕ ਪਾਊਡਰ, ਇਹ ਮਿਕਸ ਕਰਕੇ ਤੁਸੀਂ ਉਹਨੇ ਯੂਜ਼ ਕਰ ਸਕਦੇ ਹੈਗੇ। ਨਹੀਂ ਤਾਂ ਅਦਰਕ ਦਾ ਰਸ ਅਤੇ ਨਿੰਬੂ ਦਾ ਰਸ, ਚਮੇਲੀ ਦਾ ਰਸ, ਤੇਲ ਚਮੇਲੀ ਦਾ ਤੇਲ, ਅਦਰਕ ਦਾ ਰਸ, ਨਿੰਬੂ ਦਾ ਰਸ, ਇਹ ਬਰਾਬਰ ਮਿਕਸ ਕਰਕੇ ਤੁਸੀਂ ਆਪਣੇ ਇਹ ਲਗਾ ਸਕਦੇ ਹੈਗੇ। ਅੱਛਾ, ਨਹੀਂ ਤਾਂ ਤੁਲਸੀ ਦੇ ਵਿੱਚੋਂ ਮਾਜੂ ਫਲ ਪਾ ਕੇ ਉਹਦਾ ਪੇਸਟ ਜਿਹਾ ਬਣਾ ਕੇ ਤੁਸੀਂ ਉਹ ਲਗਾ ਸਕਦੇ ਹੋ ਖਾਜ ਵਾਸਤੇ। ਔਲੇ ਦਾ ਚੂਰਨ ਅਤੇ ਸਰੋਂ ਦਾ ਤੇਲ, ਇਹ ਮਿਕਸ ਕਰਕੇ ਇਹ ਲਗਾ ਸਕਦੇ ਹੈਗੇ ਤੁਸੀਂ। ਜੇ ਤੁਹਾਨੂੰ ਭੰਗੜੇ ਦਾ ਚੂਰਨ ਮਿਲ ਜਾਵੇ ਪਾਊਡਰ, ਤਾਂ ਉਹ ਤੁਸੀਂ ਆਪਣੇ ਅੱਧਾ ਚਮਚਾ ਸਵੇਰ ਨੂੰ ਅਤੇ ਅੱਧਾ ਚਮਚਾ ਸ਼ਾਮ ਨੂੰ ਇਹ ਖਾ ਲਿਆ ਕਰੋ। 1-1.5 ਮਹੀਨਾ ਖਾ ਕੇ ਦੇਖੋ, ਇਹਦੇ ਨਾਲ ਵੀ ਆਪਣੇ ਬੋਡੀ ਦੀ ਜਿਹੜੀ ਖੁਰਕ ਹੁੰਦੀ ਹੈ ਉਹ ਮਿਟ ਜਾਂਦੀ ਹੈਗੀ ਜਿਹਦੇ ਨਾਲ। ਨਹੀਂ ਤਾਂ ਨਿੰਬ ਦੇ ਪੱਤੇ ਉਹਨੂੰ ਉਜਾਲ ਕੇ ਉਹਨਾਂ ਨੂੰ ਸਵਾਹ ਜਿਹੀ ਬਣਾ ਕੇ ਦਹੀਂ ਦੇ ਵਿੱਚ ਮਿਕਸ ਕਰਕੇ ਉਹ ਲਗਾਓ ਤੁਸੀਂ, ਉਹ ਵੀ ਠੀਕ ਕਰ ਦਿੰਦੀ ਹੈਗੀ। ਨਹੀਂ ਤਾਂ ਨਿੰਬ ਦਾ ਹੀ ਤੇਲ ਮਿਕਸ ਲਗਾ ਕੇ ਦੇਖ ਲਓ, ਉਹ ਵੀ ਵਧੀਆ ਚੀਜ਼ ਹੈਗੀ। ਜਿਹੜੇ ਸਿਆਟਿਕਾ ਪੇਨ ਕਹਿੰਦੇ ਸੀਗੇ, ਇਹ ਤੁਸੀਂ ਉਹਨੇ ਲੈਣਾ ਹੈਗਾ ਅਦਰਕ ਦਾ ਰਸ 3 ਚਮਚੇ, 1 ਚਮਚਾ ਦੇਸੀ ਘੀ, ਇਹ ਮਿਲਾ ਕੇ ਖਾਣਾ ਹੈਗਾ ਜੀ ਤੁਸੀਂ। ਅੱਛਾ, ਮੂਲੀਆਂ ਦੇ ਜਿਹੜੇ ਪੱਤੇ ਹੁੰਦੇ ਇਹਨਾਂ ਦਾ ਰਸ ਕੱਢ ਕੇ ਤਾਰੇ ਮਾਲਿਸ਼ ਕਰੋ, ਇਹਦੇ ਨਾਲ ਵੀ ਉਹਨੇ ਫਰਕ ਪੈ ਜਾਂਦਾ ਜੀ।
ਅੱਛਾ, ਅਸਗੰਧ, ਮਗੌਰੀ, ਮਿੱਠੀਆਂ ਸਰੰਜਾਂ, ਇਹ 50-50 ਗ੍ਰਾਮ ਲੈ ਕੇ 2 ਚੀਜ਼ਾਂ, ਮਿਸ਼ਰੀ 120 ਗ੍ਰਾਮ ਲੈ ਕੇ, ਸੁੰਡ 25 ਗ੍ਰਾਮ ਲੈਣੀ ਹੈਗੀ ਇਹਦੇ ਵਿੱਚੋਂ। 50 ਗ੍ਰਾਮ ਅਸਗੰਧ, ਮਗੌਰੀ 50 ਗ੍ਰਾਮ, ਮਿੱਠੀਆਂ ਸਰੰਜਾਂ 50 ਗ੍ਰਾਮ, ਮਿਸ਼ਰੀ 120 ਗ੍ਰਾਮ, ਸੁੰਡ 25 ਗ੍ਰਾਮ। ਇਹਨਾਂ ਨੂੰ ਮਿਕਸ ਕਰਕੇ 1 ਚਮਚਾ ਸਵੇਰ ਨੂੰ, 1 ਚਮਚਾ ਸ਼ਾਮ ਨੂੰ ਖਾਣਾ ਹੈਗਾ ਤੁਸੀਂ ਰੀਝ ਦੇ ਦਰਦ ਵਾਲੇ। ਜਾਂ ਫਿਰ ਤੁਸੀਂ ਇਹਦੇ ਵਿੱਚ ਤਿਲਾਂ ਦਾ ਤੇਲ, 1 ਕੱਪ ਤਿਲਾਂ ਦਾ ਤੇਲ ਲੈ ਕੇ ਉਹਦੇ ਮੈਂ 5-6 ਟਿੱਕੀਆਂ ਮੁਸ਼ਕ ਪੂ ਦੀਆਂ ਮਿਕਸ ਕਰਕੇ ਉਹ ਤੁਸੀਂ ਮਾਲਿਸ਼ ਕਰੋ ਜਿੱਥੇ ਸਾਰੇ ਗਿੱਟਿਆਂ ਤੱਕ, ਲੱਤ ਤੋਂ ਲੈ ਕੇ। ਇਹਦੇ ਨਾਲ ਵੀ ਫਰਕ ਪੈ ਜਾਂਦਾ ਜੀ। ਇਹਦੇ ਨਾਲ ਗਰਮ ਹੁੰਦਾ ਹੈ ਤੇ ਤਿਲਾਂ ਦਾ ਤੇਲ ਇਹ ਠੀਕ ਕਰ ਦਿੰਦਾ। ਨਹੀਂ ਤਾਂ ਨਹੀਂ ਮਿਲਦਾ ਤਾਂ ਤੁਹਾਨੂੰ ਓਲੀਵ ਆਇਲ ਦੇ ਵਿੱਚ ਫਟਕੜੀ ਪੀ ਕੇ ਮਿਕਸ ਕਰਕੇ ਉਹਦੀ ਮਾਲਿਸ਼ ਕਰ ਸਕਦੇ ਹੈਗੇ ਤੁਸੀਂ ਇਹਦੇ ਉੱਤੇ।